ਵਕਾਰ ਪੰਜਾਬੀ ਬੈਸਟ ਫਾਰਐਵਰ ਚੈਨਲ ਦੀ ਤਰਫੋਂ ਤੇ ਇਸ ਵਕਤ ਰਾਣਾ ਖਾਲਿਦ ਮਕਬੂਲ ਜਿਹੜਾ ਉਹਨਾਂ ਨੇ ਲਾ ਲਈਆਂ ਵਾ ਮਿਰਚਾਂ ਤੇ ਉਹ ਉੱਥੇ ਕਾਫੀ ਇੰਗੇਜ ਆ। ਤੇ ਮੈਂ ਨਾ ਇੱਥੇ ਬੜਾ ਮਸਰੂਫ ਹਾਂ, ਬਲਕਿ ਉਹ ਕੱਲ੍ਹ ਕੁਛ ਨਾਰਾਜ਼ ਵੀ ਹੋ ਰਹੇ ਸੀ। ਵੀਡੀਓ ਉਹਨਾਂ ਨੇ ਖੈਰ ਬਹੁਤ ਅੱਛੀ ਬਣਾਈ ਹੈ ਮੇਰੇ ਤੋਂ ਬਗੈਰ ਬੋਲੇ। ਕੱਲ੍ਹ ਤੁਸੀਂ ਦੇਖੀ ਹੋਣੀ ਸਾਡੇ ਚੈਨਲ 'ਤੇ, ਬਹੁਤ ਹੀ ਅੱਛੀ ਬੜੀ ਸ਼ਾਨਦਾਰ ਕਿਸਮ ਦੀ ਵੀਡੀਓ ਉਹਨਾਂ ਨੇ ਬਣਾਈ। ਤੇ ਉਹ ਕਾਫੀ ਮੇਰੇ ਤੋਂ ਜਿਹੜਾ ਵਾ ਨਾ ਨਾਰਾਜ਼ ਸੀ ਕਿ ਤੁਸੀਂ ਨਾ ਤਾਵਨ ਨਹੀਂ ਕਰ ਰਹੇ ਹੈਂ। ਅਸੀਂ ਫਸੇ ਹਾਂ ਇੱਥੇ ਮਿਸਤਰੀਆਂ 'ਚ, ਕਿਉਂਕਿ ਚੀਜ਼ਾਂ ਦਾ ਅਸਲ 'ਚ ਬਿਲਕੁਲ ਲਾਕਣਕੀ ਵਾਲੀ ਸੂਰਤ ਹਾਲ ਹੈ ਨਹੀਂ, ਅਤੇ ਚੀਜ਼ਾਂ ਗੁੰਮ ਹੋਣੇ ਦਾ ਖਰਚਾ ਵਾ। ਇਸ ਕਰਕੇ 24 ਘੰਟੇ ਤਕਰੀਬਨ ਨਾ ਇੱਥੇ ਹੀ ਰਹਿਣਾ ਪੈਂਦਾ ਵਾ। ਅਤੇ ਮਿਸਤਰੀ ਅੱਜ ਨਾ 3 ਦਿਨ ਦੇ ਵਕਫੇ ਤੋਂ ਬਾਅਦ ਆ ਗਏ ਆ। ਪਹਿਲੇ ਜਿਸ ਦਿਨ ਆਖਰੀ ਵੀਡੀਓ ਬਣਾਈ ਸੀ ਉੱਥੇ ਹੀ ਚੀਜ਼ਾਂ ਹੈ ਸੀ। ਇਹ ਹੁਣ ਦੀਵਾਰ ਜਿਹੜੀ ਇਹਨੂੰ ਥੋੜ੍ਹੀ ਜਿਹੀ ਮੁਕੰਮਲ ਕੀਤੀ ਆ, ਅਤੇ ਅੱਜ ਇਹ ਦੀਵਾਰ ਹੋ ਜਾਏਗੀ ਕਮ ਅਜ਼ ਕਮ ਨਾ, ਇਹ ਤਾਲਾ ਲੱਗਣ ਵਾਲਾ ਹੋ ਜਾਏਗਾ। ਅਤੇ ਮਿਸਤਰੀ ਦਾ ਬਹਾਨਾ ਵੀ ਬੜਾ ਰੀਜ਼ਨੇਬਲ ਸੀ। ਉਹ ਕਹਿੰਦਾ ਜੀ ਮਜ਼ਦੂਰ ਨਹੀਂ, ਕਿਉਂਕਿ ਮਜ਼ਦੂਰ ਤੋਂ ਬਗੈਰ ਤਾਂ ਮਿਸਤਰੀ ਕੰਮ ਨਹੀਂ ਕਰ ਸਕਦਾ। ਅਤੇ ਇਸ ਟਾਈਮ ਨਾ ਇਹ ਬੜਾ ਮਸਲਾ ਪੇਸ਼ ਆ ਰਿਹਾ ਵਾ, ਕਿਉਂਕਿ ਮਜ਼ਦੂਰ ਜਿਹੜੇ ਆ ਨਾ ਕੰਸਟਰਕਸ਼ਨ ਵਾਲੇ, ਉਹ ਬਹੁਤ ਘੱਟ ਹੈ ਆ। ਇਹ ਕੰਮ ਔਖਾ ਵਾ, ਇਹਦੇ 'ਚ ਦਿਹਾੜੀ ਥੋੜ੍ਹੀ ਆ, ਕਿਉਂਕਿ 8 ਘੰਟੇ ਉਸਨੇ ਕੰਮ ਕਰਨਾ ਵਾ ਅਤੇ ਉਸਨੂੰ ਰੁਪਇਆ ਜਿਹੜਾ ਵਾ ਨਾ ਉਹ ਮੁਸ਼ਕਿਲ ਨਾਲ 1000 ਰੁਪਇਆ ਮਿਲਦਾ ਵਾ। ਅਤੇ ਇਸ ਕਰਕੇ ਲੋਕ ਨਾ ਇਹ ਛੱਡ ਗਏ ਆ। ਬਸ ਜਿਹੜੇ ਕੋਈ ਬਹੁਤ ਪੁਰਾਣੇ ਲੋਕ ਆ ਨਾ ਉਹੀ ਹੈ ਆ। ਅਤੇ ਇਹਦੇ 'ਚ ਮਿਸਤਰੀ ਅਤੇ ਮਜ਼ਦੂਰ ਜਿਹੜਾ ਹੁੰਦਾ ਨਾ, ਇਹਨਾਂ ਦਾ ਬੜਾ ਤਾਲਮੇਲ ਹੁੰਦਾ। ਅਕਸਰ ਦੇਖਿਆ ਕਿ 10-10, 20-20 ਸਾਲ ਇੱਕ ਮਿਸਤਰੀ ਦੇ ਨਾਲ ਇੱਕੋ ਹੀ ਮਜ਼ਦੂਰ ਕੰਮ ਕਰਦਾ। ਇਸ ਤਰ੍ਹਾਂ ਹੀ ਇੱਕ ਹੋਰ ਸ਼ੋਭਾ ਜਿਹਦੇ 'ਚ ਲੇਬਰ ਦੀ ਨਾ ਸਾਨੂੰ ਕਮੀ ਮਹਿਸੂਸ ਹੋ ਰਹੀ ਆ, ਉਹ ਟਰੱਕਾਂ ਦੇ ਨਾ ਡਰਾਈਵਰ ਨਹੀਂ ਹੈ। ਟਰੱਕਾਂ ਦੇ ਡਰਾਈਵਰ ਤਾਂ ਬਹੁਤ ਜ਼ਿਆਦਾ ਵਾ, ਲੇਕਿਨ ਟਰੱਕਾਂ ਦੇ ਕੰਡਕਟਰ ਨਹੀਂ ਹੈ। ਕੰਡਕਟਰ ਦੀ ਤਨਖਾਹ ਥੋੜ੍ਹੀ ਹੁੰਦੀ ਆ, ਔਰ ਕੰਡਕਟਰ ਦਾ ਕੰਮ ਵੀ ਉੱਥੇ ਬਹੁਤ ਜ਼ਿਆਦਾ। ਕੰਡਕਟਰ ਦੀ ਤਨਖਾਹ ਜਿਹੜੀ ਹੈ ਨਾ ਕੋਈ 15,000 ਦੇ ਲਗਭਗ ਹੈ। ਅਤੇ ਲੇਕਿਨ ਉਹ ਇੰਨੀ ਤਨਖਾਹ ਜਿਹੜਾ ਵਾ ਨਾ 500 ਰੁਪਏ ਦਿਹਾੜੀ 'ਚ ਗੁਜ਼ਾਰਾ ਨਹੀਂ ਹੁੰਦਾ। ਬਾਕੀ ਖਰਚਾ ਖੁਰਚਾ ਤਾਂ ਯਾਨੀ ਕਿ ਖਾਣੇ ਪੀਣੇ ਦਾ ਉਹਨਾਂ ਨੂੰ ਮਿਲ ਜਾਂਦਾ ਵਾ। ਅਤੇ ਲੇਕਿਨ ਉਹ ਮਸਲੇ 'ਚ ਵੀ ਨਾ ਕਾਫੀ ਸਾਰੇ ਜਿਹੜੇ ਟਰਾਂਸਪੋਰਟਰ ਆ ਉਹਨਾਂ ਨੂੰ ਇਹੀ ਆ ਕਿ ਡਰਾਈਵਰ ਤਾਂ ਹੈ ਆ, ਲੇਕਿਨ ਉਹ ਕੰਡਕਟਰ ਕੋਈ ਨਹੀਂ ਹੈ। ਬੱਸ ਦਾ ਜਿਹੜਾ ਕੰਡਕਟਰ ਹੁੰਦਾ ਉਹ ਫਾਇਦੇ 'ਚ ਹੁੰਦਾ, ਕਿਉਂਕਿ ਉਹ ਅਸਲ 'ਚ ਨਾ ਕੈਪਟਨ ਹੁੰਦਾ ਵਾ ਬੱਸ ਦਾ। ਅਤੇ ਉਹ ਫਾਈਨਾਂਸ ਮਿਨਿਸਟਰ ਵੀ ਉਹ ਹੁੰਦਾ, ਸਿਆਹ ਕਰੇ ਸਫੈਦ ਕਰੇ, ਉਸ ਨੂੰ ਕੋਈ ਨਹੀਂ ਰੋਕ ਸਕਦਾ। ਉਹਦੀ ਤਨਖਾਹ ਭਾਵੇਂ ਹੋਵੇ ਵੀ ਨਾ, ਅਤੇ ਉਸ ਦਾ ਆਪਣਾ ਕੰਮ ਕਾਰ ਜਿਹੜਾ ਵਾ ਨਾ ਉਹ ਚੱਲਦਾ ਰਹਿੰਦਾ ਵਾ। ਅਤੇ ਅਸੀਂ ਅੱਜ ਕੋਸ਼ਿਸ਼ ਕਰਾਂਗੇ ਕਿ ਆਹ ਜਿਹੜੀ ਇਹਨੂੰ ਦੀਵਾਰ ਹੋ ਜਾਏ, ਕੁਛ ਉਹ ਦੀਵਾਰਾਂ ਜਿਹੜੀਆਂ ਵਾ ਨਾ ਉਹ ਮੁਕੰਮਲ ਹੋ ਜਾਣ। ਅਤੇ ਇੱਕ ਕੁੱਤੀ ਸਾਡੀ ਨਾ ਜਿਹੜੀ ਆ ਉਹ ਕੁਛ ਬਿਮਾਰ ਆ ਅਸਲ 'ਚ। 2 ਕੁ ਦਿਨ ਧੁੰਦ ਬਹੁਤ ਪਈ ਆ, ਅਤੇ ਉਹ ਨਾ ਕੁਛ, ਅਤੇ ਇੱਕ ਮੇਰੇ ਕੋਲੋਂ ਗਲਤੀ ਹੋ ਗਈ ਕਿ ਕੁਛ ਦੁੱਧ ਜਿਹੜਾ ਵਾ ਨਾ ਉਹ ਹੈ ਤਾਂ ਬੋਇਲ ਸੀ, ਲੇਕਿਨ ਠੰਡਾ ਜਿਹੜਾ ਵਾ ਨਾ ਉਹ ਪਿਲਾਤਾ ਵਾ ਇਸ ਨੂੰ। ਅਤੇ ਕੱਲ੍ਹ ਖੈਰ ਜ਼ੈਦ ਅਲੀ ਨੇ ਇਸ ਨੂੰ ਨਾ ਦਵਾਈ ਦਵੂਈ ਦਿੱਤੀ ਆ, ਅਤੇ ਉਮੀਦ ਆ ਕਿ 2 ਦਿਨਾਂ 'ਚ ਨਾ ਇਹ ਠੀਕ ਹੋ ਜਾਏਗੀ। ਕੁਛ ਖਾਣਾ ਪੀਣਾ ਇਹਨੇ ਨਾ ਕਾਫੀ ਘੱਟ ਕੀਤਾ ਹੈ ਵਾ। ਬੱਕਰੀਆਂ ਵੀ ਅੱਜ ਨਾ ਧੁੱਪ ਦੀ ਵਜ੍ਹਾ ਤੋਂ ਠੀਕ ਆ ਕੁਛ, ਵਰਨਾ ਇਹ ਵੀ ਨਾ ਗੇਂਦਾਂ ਹੀ ਬਣ ਜਾਂਦੀਆਂ ਵਾ, ਠੰਡ ਨੂੰ ਬਹੁਤ ਜ਼ਿਆਦਾ ਮਹਿਸੂਸ ਕਰਦੀਆਂ ਵਾ। ਅਤੇ ਮਿਸਤਰੀ ਸਾਡੇ ਨਾ ਇਸ ਇੰਤਜ਼ਾਰ 'ਚ ਆ ਕਿ ਅਸੀਂ ਨਾ ਇਹਨਾਂ ਲਈ ਚਾਹ ਬਣਾਈਏ। ਅਤੇ ਕਿਉਂਕਿ ਸਵੇਰ ਦੀ ਚਾਹ ਅਤੇ ਦੁਪਹਿਰ ਦਾ ਖਾਣਾ, ਅਤੇ ਫਿਰ ਉਸ ਤੋਂ ਬਾਅਦ ਅਤੇ ਆਓ ਫਿਰ ਚਾਹ ਜਿਹੜੀ ਹੈ ਨਾ ਸ਼ੁਰੂ ਕਰਦੇ ਹਾਂ। ਕੈਜੂਅਲ ਦਾ ਇੰਤਜ਼ਾਮ ਆ ਇੱਥੇ, ਅਤੇ ਕਿਉਂਕਿ ਹਾਲੇ ਚੀਜ਼ਾਂ ਨਾ ਲਾਈਨ 'ਚ ਨਹੀਂ ਹੈ, ਅਤੇ ਇਸ ਤਰ੍ਹਾਂ ਹੀ ਕਰਦੇ ਹਾਂ। ਹੁਣ ਸ਼ੁਰੂ ਕਰਦੇ ਹਾਂ, ਚਾਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੇ ਲਓ ਜੀ, ਇਹ ਸਾਡਾ ਹੈ ਸਿਲੰਡਰ ਗੈਸ ਵਾਲਾ, ਕਿਉਂਕਿ ਚੁੱਲ੍ਹੇ ਵਾਲੇ ਮਿੱਟੀ ਵਾਲੇ ਜਿਹੜੇ ਨਾ ਉਹ ਬਣਾਉਣੇ ਆ। ਅਤੇ ਚਾਹ ਵੈਸੇ ਅਕਸਰ ਸਾਡੇ ਹੁਣ ਨਾ ਲੋਕ ਦੁੱਧ 'ਚ ਪੱਤੀ ਵੀ ਪਾ ਦਿੰਦੇ ਆ, ਲੇਕਿਨ ਮੈਂ ਕਹਿੰਦਾ ਕਿ ਨਹੀਂ, ਕਾਹਵਾ ਜਿਹੜਾ ਵਾ ਨਾ ਉਹ ਬਣਾ ਲੈਣਾ ਚਾਹੀਦਾ ਵਾ। ਅਤੇ ਉਸ ਤੋਂ ਬਾਅਦ ਜਿਹੜੀ ਹੈ ਨਾ ਪੱਤੀ ਪਾਣੀ ਚਾਹੀਦੀ ਆ। ਵੈਸੇ ਚਾਹ ਕੋਈ ਨਾ ਅੱਛੀ ਚੀਜ਼ ਨਹੀਂ ਹੈ। ਬਹੁਤ ਸਾਰੇ ਡਾਕਟਰ ਜਿਹੜੇ ਕਹਿੰਦੇ ਆ ਕਿ ਚਾਹ ਨਹੀਂ ਪੀਣੀ ਚਾਹੀਦੀ, ਪਰ ਹੁਣ ਆਦਤ ਪੈ ਚੁੱਕੀ ਹੈ। ਜਦੋਂ ਤੋਂ ਹੋਸ਼ ਸੰਭਾਲੀ ਆ ਚਾਹ ਹੀ ਪੀ ਜਾ ਰਹੇ ਆ। ਅਤੇ ਬਲਕਿ ਕਈ ਨਿਆਣੇ ਤਾਂ ਐਸੇ ਚਾਹ ਦੇ ਸ਼ੌਕੀਨ ਹੁੰਦੇ, ਉਹਨਾਂ ਨੇ ਪਹਿਲਾਂ ਲਫ਼ਜ਼ ਹੀ ਚਾਹ ਕਹਿਣਾ ਸਿੱਖਿਆ ਹੁੰਦਾ ਵਾ। ਮਾਂ ਬਾਅਦ ਸਿੱਖਦੇ ਆ, ਚਾਹ ਜਿਹੜਾ ਵਾ ਨਾ ਪਹਿਲੇ ਸਿੱਖਦੇ ਆ। ਅਤੇ ਇੱਥੇ ਸਮਾਨ ਬਸ ਇਸ ਤਰ੍ਹਾਂ ਹੀ ਸਾਰਾ ਨਾ ਮੁੰਤਸ਼ਰ ਜਿਹਾ ਹੈ। 2-4 ਰੁਪਈਆਂ ਬਾਹਰ, 1-4 ਰੁਪਏ ਇੱਥੇ ਹੋਰ ਹੁੰਦੀ ਆ, ਅਤੇ ਹੁਣ ਉਹ ਬਾਹਰ ਕੱਢ ਦਿੱਤੀਆਂ ਵਾ, ਅਤੇ ਸਾਰਾ ਸਮਾਨ ਨਾ ਇੱਕੋ 'ਤੇ ਹੀ ਪਿਆ ਵਾ। ਅਤੇ ਚਾਹ ਅਸਲ 'ਚ ਸ਼ੁਰੂ 'ਚ ਜਿਹੜਾ ਵਾ ਨਾ ਅੰਗਰੇਜ਼ ਜਦੋਂ ਆਏ ਨਾ ਇਹ ਲੈ ਕੇ ਆਏ। ਇੱਥੇ ਦਾ ਨਹੀਂ ਹੈ, ਸਾਡਾ ਸਬ ਕੰਟੀਨੈਂਟ ਦਾ ਮਸ਼ਰੂਬ ਤਾਂ ਲੱਸੀ ਹੋਈ ਸੀ ਅਤੇ ਦੁੱਧ ਸੀ। ਇਹ ਅੰਗਰੇਜ਼ ਜਿਹੜੀਆਂ ਚੀਜ਼ਾਂ ਲੈ ਕੇ ਆਏ ਨਾ, ਉਹਨਾਂ 'ਚ ਇੱਕ ਕਬਾਹਤ ਇਹ ਚਾਹ ਵਾਲੀ ਵੀ ਆ। ਅਤੇ ਉਹਨਾਂ ਨੇ ਚਾਹ ਨੂੰ ਇੱਥੇ ਕੀਤਾ, ਕਿਉਂਕਿ ਕੰਪਨੀਆਂ ਜਿਹੜੀਆਂ ਵੀ ਆ
ਅਬਰੋਕਮੋਂਡ, ਲਿਪਟਨ, ਇਹ ਸਾਰੀਆਂ ਵੈਸਟ ਦੀਆਂ ਕੰਪਨੀਆਂ ਵਾ। ਚਾਹ ਵੈਸੇ ਸ਼੍ਰੀਲੰਕਾ 'ਚ ਕਾफ़ੀ ਜ਼ਿਆਦਾ ਹੁੰਦੀ ਹੈ। ਪਾਕਿਸਤਾਨ ਦੇ ਵੀ ਕੁਛ ਇਲਾਕੇ ਜਿਹੜੇ ਸ਼ੰਕਿਆਰੀ ਵਾਲੀ ਸਾਈਡ ਦੇ ਚਾਹ ਦੇ ਨਾ ਤਜਰਬਾਤ ਕੀਤੇ ਗਏ ਆ। ਤੇ ਹੁਣ ਜਨਾਬ ਪਾਣੀ ਥੋੜਾ ਥੋੜਾ ਨਾ, ਅੱਛਾ ਚਾਹ ਦੇ ਸਿਲਸਿਲੇ 'ਚ ਨਾ ਇੱਕ ਚੀਜ਼ ਬੜੀ ਜ਼ਰੂਰੀ ਜਿਹੜੀ ਹੁੰਦੀ ਹੈ ਨਾ, ਉਹ ਹੁੰਦੀ ਹੈ ਕਿ ਬਾਅਦ ਲੋਕ ਨਾ ਬਸ ਪਾਣੀ ਰੱਖਦੇ ਆ ਤੇ ਉਹਦੇ 'ਚ ਨਾ ਪੱਤੀ ਪਾ ਦਿੰਦੇ ਆ। ਚਾਹ 'ਚ ਜਦੋਂ ਤੱਕ ਪਾਣੀ ਅੱਛੇ ਤਰ੍ਹਾਂ ਉਬਲੇ ਨਾ ਉਦੋਂ ਤੱਕ ਪੱਤੀ ਨਹੀਂ ਪਾਣੀ ਚਾਹੀਦੀ। ਇਹ ਯਾਨੀ ਕਿ ਚਾਹ ਦੀ ਜਿਹੜੀ ਹੈ ਨਾ ਬੁਨਿਆਦੀ ਸਾਇੰਸ ਜਿਹੜੀ ਹੈ ਨਾ ਚਾਹ ਦੀ, ਉਹਨਾਂ 'ਚੋਂ ਇੱਕ ਹੈ ਆ ਕਿ ਜਦੋਂ ਪਾਣੀ ਉਬਲਣਾ ਸ਼ੁਰੂ ਹੋ ਜਾਏ ਉਦੋਂ ਪੱਤੀ ਪਾਣੀ ਚਾਹੀਦੀ ਹੈ। ਮੇਰੇ ਖਿਆਲ ਬਰਤਨ ਜਿਹੜੇ ਆ ਨਾ ਮੈਂ ਨੇੜੇ ਨੇੜੇ ਕਰ ਲਾਂ ਤਾਂ ਕਿ ਆਸਾਨੀ ਰਹੇਗੀ। ਤੇ ਹੁਣ ਵੈਸੇ ਆਹਿਸਤਾ ਆਹਿਸਤਾ ਨਾ ਜਿਹੜਾ ਚਾਹ ਦਾ ਕੰਮ ਵੀ ਘਟ ਰਿਹਾ ਵਾ। ਉਹਦੀ ਵਜ੍ਹਾ ਇਹ ਹੈ ਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ। ਚਾਹ ਜਿਹੜੀ ਹੈ ਨਾ ਬਾਹਰ 50 ਰੁਪਏ ਦੀ ਚਾਹ ਮਿਲਦੀ ਆ ਅਤੇ ਚਾਹ ਇੰਤਹਾਈ ਜਿਹੜੀ ਹੈ ਨਾ ਨਾਕਸ ਹੁੰਦੀ ਆ। ਬਲਕਿ ਹੁਣ ਤਾਂ ਪਿੰਡਾਂ ਥਾਵਾਂ 'ਤੇ ਵੀ ਇਹ ਸੂਰਤ ਹਾਲ ਹੋ ਗਈ ਆ ਕਿ ਪਾਊਡਰ ਵਾਲਾ ਦੁੱਧ ਜਿਹੜਾ ਵਾ ਨਾ ਉਹ ਇਸਤੇਮਾਲ ਹੋਣਾ ਸ਼ੁਰੂ ਹੋ ਗਿਆ। ਅਗਰ ਉਹ ਤੁਸੀਂ ਰੱਖੋ ਤਾਂ ਉਸ ਨੂੰ ਅਗਲੇ ਦਿਨ ਨਾ ਉਹ ਕਰੀਮ ਜੀ ਬਣ ਜਾਂਦੀ ਆ। ਵਰਨਾ ਚਾਹ ਤੁਸੀਂ 2 ਦਿਨ ਵੀ ਪਈ ਰਹੇ ਅਤੇ ਉਹ ਤਾਂ ਕਰੀਮ ਨਹੀਂ ਬਣਦੀ ਹੈ। ਉਹ ਪਾਊਡਰ ਵਾਲਾ ਦੁੱਧ ਨਾ ਹੁਣ ਅੱਡਿਆਂ 'ਤੇ ਵੀ, ਵਰਨਾ ਪਹਿਲੋਂ ਇਹ ਹੁੰਦਾ ਸੀ ਕਹਿੰਦੇ ਸੀ ਚੰਗੀ ਚਾਹ ਪੀਣੀ ਹੈ ਨਾ ਅਤੇ ਅੱਡੇ 'ਤੇ ਚੱਲਦੇ ਆ। ਹੁਣ ਚਾਹ ਅਗਰ ਠੀਕ ਪੀਣੀ ਹੋਵੇ ਨਾ ਤੇ ਘਰ ਜਾਣਾ ਪੈਂਦਾ ਵਾ। ਆ ਤਈਅਬ ਆ ਦੇਖ ਪਾਣੀ ਜਿਹੜਾ ਨਾ ਉਬਲ ਰਿਹਾ ਵਾ, ਦਿਖਾ ਜ਼ਰਾ ਇਸ ਨੂੰ ਪਾਣੀ ਨੂੰ। ਤੇ ਇਹਦੇ 'ਚ ਹੁਣ ਅਸੀਂ ਨਾ ਪਾਉਂਦੇ ਹਾਂ ਪੱਤੀ। ਇਹ ਜੀ ਬਸ ਅੰਦਾਜ਼ੇ 'ਤੇ ਹੀ ਚੱਲਦੀਆਂ ਵਾ ਚੀਜ਼ਾਂ। ਕੁਛ ਬੰਦੇ ਬਹੁਤ ਸਟਰਾਂਗ ਪੀਂਦੇ ਆ। ਜਿਹੜੀ ਆਹ ਪੱਤੀ ਆ ਨਾ ਇਹਦੀ 2 ਦਫਾ ਵੀ ਚਾਹ ਬਣਾਉਣੇ ਵਾਲੇ ਬੰਦੇ ਅਸੀਂ ਦੇਖੇ ਆ ਕਿ ਜਿਹੜੇ ਸਿਰਫ 2 ਵਾਰ 'ਚ ਨਾ ਇਹਦੀ ਚਾਹ ਬਣਾਉਂਦੇ ਸੀ। ਅਤੇ ਇੱਕ ਹੋਰ ਜਿਹੜੀ ਨਾਮਰਾਦ ਚੀਜ਼ ਆ ਅਸੀਂ ਇਸਤੇਮਾਲ ਕਰੀ ਜਾ ਰਹੇ ਹਾਂ, ਇਹ ਹੈ ਜੀ ਚੀਨੀ। ਆਹਿਸਤਾ ਆਹਿਸਤਾ ਇਹਨਾਂ ਤੋਂ ਜਾਨ ਜਿਹੜੀ ਹੈ ਨਾ ਛੁੱਟੇਗੀ। ਹੋ ਤਾਂ ਰਹੀ ਹੈ ਅਵੇਅਰਨੈਸ, ਲੇਕਿਨ ਗੁੜ ਦਾ ਵੀ ਇੱਕ ਮਸਲਾ ਵਾ। ਗੁੜ ਉਹ ਕਈ ਵਾਰੀ ਉਹਦੇ 'ਚ ਕੈਮੀਕਲ ਹੁੰਦੇ ਆ, ਉਹ ਪਾਓ ਤਾਂ ਚਾਹ ਜਿਹੜੀ ਹੈ ਨਾ ਫਟ ਜਾਂਦੀ ਹੈ। ਅੱਛਾ ਜੀ, ਚਾਹ ਜਿਹੜੇ ਕਮਰਸ਼ਲ ਚਾਹ ਬਣਾਉਂਦੇ ਆ ਨਾ, ਹੁਣ ਤਾਂ ਵੈਸੇ ਕੋਇਟਾ ਜਿਹੜੇ ਟੀ ਸਟਾਲ ਆ ਵੱਡੇ ਵੱਡੇ ਸ਼ਹਿਰਾਂ 'ਚ ਕਾफ़ੀ ਜ਼ਿਆਦਾ ਕਲਚਰ ਉਹਨਾਂ ਦਾ ਹੋ ਗਿਆ। ਚਾਹ ਬੜੀ ਯਾਨੀ ਕਿ ਮਹਿੰਗੀ ਮਹਿੰਗੀ 200-200 ਰੁਪਏ ਦਾ ਕੱਪ ਜਿਹੜਾ ਨਾ ਚਾਹ ਦਾ ਉਹ ਦਿੰਦੇ ਆ। ਅਤੇ ਉਹਦੇ 'ਚ ਪਰਾਠਾ ਵੀ ਮਿਲਦਾ ਵਾ। ਲੇਕਿਨ ਉੱਥੇ ਚਾਹ ਕਾफ़ੀ ਅੱਛੀ, ਕਈ ਜਗ੍ਹਾ 'ਤੇ ਬੜਾ ਅੱਛਾ ਮਾਹੌਲ ਆ ਗਰਮੀਆਂ 'ਚ, ਯਾਨੀ ਕਿ ਉਹ ਫੋਗਰ ਵਗੈਰਾ ਚੱਲ ਰਹੇ ਹੁੰਦੇ ਆ ਅਤੇ ਬੜਾ ਮਾਹੌਲ, ਕਵਾਲੀ ਨਾਈਟ ਵੀ, ਹੋਰ ਕਾफ़ੀ ਸਾਰੇ ਯਾਨੀ ਕਿ ਉਹ ਖਾਸ ਜਿਹੜੇ ਚਾਹ ਦੇ। ਵਰਨਾ ਅਨਾਰਕਲੀ ਤਾਂ ਅਸੀਂ ਦੇਖਿਆ ਕਿ ਉੱਥੇ ਪਠਾਣਾਂ ਦੀਆਂ ਨਾ ਚਾਹ ਦੀਆਂ ਦੁਕਾਨਾਂ ਸੀ ਅਤੇ ਉਹ ਕਾਹਵਾ ਜਿਹੜਾ ਵਾ ਨਾ ਉਹ ਕਾਹਵਾ ਬਣਾਉਂਦੇ ਸੀ ਅਲੱਗ ਕੇਤਲੀ 'ਚ, ਫਿਰ ਉਹ ਕਾਹਵਾ ਉਸ 'ਚ ਦੁੱਧ ਪਾਉਂਦੇ ਸੀ। ਅਤੇ ਕਾफ़ੀ ਜ਼ਿਆਦਾ ਰਸ਼ ਜਿਹੜਾ ਨਾ ਪੁਰਾਣੀ ਅਨਾਰਕਲੀ 'ਚ, ਜਿੱਥੇ ਹੀਰੋ ਬੁੱਕ ਸ਼ਾਪ ਅਤੇ ਇੱਕ ਦੋ ਹੋਰ ਕਿਤਾਬਾਂ ਵਾਲੀ ਦੁਕਾਨਾਂ ਸੀ, ਉਸ ਗਲੀ 'ਚ ਚਾਹ ਵਾਲੀ ਇੱਕ ਦੁਕਾਨ ਹੁੰਦੀ ਸੀ ਗੌਰਮੈਂਟ ਕਾਲਜ ਤੋਂ ਬਿਲਕੁਲ ਨੇੜੇ ਜੀ। ਜਿਹੜੇ ਪੁਰਾਣੇ DC ਦੇ ਸਟੂਡੈਂਟ ਹੈ, ਕੋਈ 35-40 ਸਾਲ ਪਹਿਲੇ, ਉਹਨਾਂ ਨੇ ਉਹ ਜ਼ਰੂਰ ਚਾਹ ਦੀ ਦੁਕਾਨ ਦੇਖੀ ਹੋਣੀ। ਅਤੇ ਹੁਣ ਪੁਰਾਣੀ ਅਨਾਰਕਲੀ 'ਚ ਨਾ ਜਿੱਥੋਂ ਸ਼ੁਰੂ ਹੁੰਦੀ ਹੈ ਅਨਾਰਕਲੀ, ਉੱਥੇ ਇੱਕ ਦੋ ਚਾਹ ਦੀਆਂ ਦੁਕਾਨਾਂ ਵਾ ਜਿੱਥੇ ਕਿ ਲੋਕ ਕਾफ़ੀ ਸਾਰੇ ਬੈਠਦੇ ਆ। ਜਿਸ ਤਰ੍ਹਾਂ ਪਾਕ ਟੀ ਹਾਊਸ 'ਚ ਕਿਸੇ ਦੌਰੇ ਬੈਠਦੇ ਸੀ ਨਾ, ਉੱਥੇ ਵੀ ਚਾਹ ਵਾਲੀ ਇੱਕ ਦੁਕਾਨ ਆ, ਉੱਥੇ ਵੀ ਕਾफ़ੀ ਸਾਰੇ ਲੋਕ ਰਾਤ ਨੂੰ ਨਾ ਗਰਮੀਆਂ 'ਚ ਰਾਤ ਗਏ ਤੱਕ ਬੈਠਦੇ ਆ। ਅਤੇ ਚਾਹ ਦਾ ਕਲਚਰ ਆ ਨਾ ਜਿਹੜਾ, ਉਹ ਬੜਾ ਸਾਡਾ ਇੱਕ ਮਿਲ ਬੈਠਣ ਦਾ ਵੀ ਕਲਚਰ ਆ ਕਿ ਆਮ ਤੌਰ 'ਤੇ ਪਿੰਡਾਂ 'ਚ ਜਦੋਂ ਕੋਈ ਬੰਦਾ ਜਾਂਦਾ ਅਤੇ ਉਹ ਕਹਿੰਦੇ ਆਓ ਜੀ ਫਿਰ ਕੋਈ ਚਾਹ ਪਾਣੀ ਹੈ। ਅਤੇ ਕਈ ਤਾਂ ਬਹੁਤ ਜ਼ਿਆਦਾ ਯਾਨੀ ਕਿ ਜਿਹੜਾ ਵਾ ਨਾ ਕਰਦੇ ਆ ਮਹਿਮਾਨ ਨਵਾਜ਼ੀ ਚਾਹ ਵਾਲੇ ਸਿਲਸਿਲੇ 'ਚ। ਮੈਨੂੰ ਯਾਦ ਆ ਕਿ ਸਾਡੇ ਪਿੰਡ ਨਾ ਇੱਕ ਘਰ ਸੀ ਜਿਨ੍ਹਾਂ ਦਾ ਕੋਈ ਬੱਚਾ ਸਕੂਲ 'ਚ ਨਹੀਂ ਜਾਂਦਾ ਸੀ, ਉਹਨਾਂ ਦੀ ਕੋਈ ਬੱਚੀ ਸਕੂਲ 'ਚ ਨਹੀਂ ਜਾਂਦੀ ਸੀ, ਲੇਕਿਨ ਉਹਨਾਂ ਨੇ ਸਾਲਾਂ ਸਾਲ ਤੱਕ ਜਿਹੜਾ ਨਾ ਉਹ ਟੀਚਰਾਂ ਨੂੰ ਚਾਹ, ਭਾਵੇਂ ਫੀਮੇਲ ਟੀਚਰ ਸੀ ਅਤੇ ਭਾਵੇਂ ਮੇਲ ਟੀਚਰ ਸੀ, ਉਹਨਾਂ ਦੇ ਘਰੋਂ ਨਾ ਪੱਕ ਕੇ ਜਾਂਦੀ ਰਹੀ। ਅਤੇ ਬਹੁਤ ਅਰਸੇ ਤੱਕ। ਅਤੇ ਫਿਰ ਇੱਕ
ਘਰ ਮੈਨੂੰ ਯਾਦ ਆ ਕਿ ਉਹਨਾਂ ਦਾ ਇਹ ਸੀ ਕਿ ਉੱਥੇ ਬੰਦਾ ਅਗਰ ਤੁਸੀਂ ਦੂਸਰੇ ਚੌਕ 'ਚ ਵੀ ਮਿਲ ਗਏ ਨਾ, ਉਹ ਕਹਿੰਦੇ ਸੀ ਨਹੀਂ ਜੀ ਹੁਣ ਚਾਹ ਤੁਸੀਂ ਨਾ ਪੀ ਕੇ ਜਾਣਾ। ਅਤੇ ਸ਼ਨੀਦ ਆ ਕੇ ਉਹਨਾਂ ਨੇ ਇੱਕ ਦੁਹਾੜਾ ਜਿਹੜਾ ਵਾ ਨਾ ਆਪਣਾ ਚਾਹ ਪਿਲਾਉਣ 'ਚ ਹੀ ਵੇਚ ਲਿਆ। ਲੇਕਿਨ ਖੈਰ ਅੱਲਾਹ ਤਾਲਾ ਜਿਹੜਾ ਨਾ ਮਹਿਮਾਨ ਨਵਾਜ਼ੀ ਦਾ ਸਿਲਾ ਦਿੰਦਾ ਆ। ਫਿਰ ਉਹਨਾਂ ਦੇ ਹਾਲਾਤ ਬਹੁਤ ਬਿਹਤਰ ਹੋਏ, ਬੜੇ ਅੱਛੇ ਜਿਹੜੇ ਆ ਨਾ ਅਸਟੈਬਲਿਸ਼ ਹੋਏ। ਅਤੇ ਸਾਡਾ ਪਿੰਡ ਦਾ ਜਿਹੜਾ ਵਾ ਨਾ, ਕਿਉਂਕਿ ਉੱਥੇ ਜ਼ਿਆਦਾਤਰ ਲੋਕ ਲੁਧਿਆਣੇ ਅਤੇ ਜਲੰਧਰ ਦੇ ਆ, ਕੁਛ ਰੋਹਤਕ ਹਿਸਾਰ ਦੇ ਵੀ ਹੈ, ਲੇਕਿਨ ਜਿਹੜੇ ਰਾਜਪੂਤ ਆ ਉਹ ਲੁਧਿਆਣੀਏ ਆ ਅਤੇ ਜਲੰਧਰੀਏ ਆ, ਅਤੇ ਜੱਟ ਜਿਹੜੇ ਆ ਨਾ ਉਹ ਜ਼ਿਆਦਾਤਰ ਜਲੰਧਰੀਏ ਆ, ਥੋੜ੍ਹੇ ਜਿਹੇ ਜਿਹੜੇ ਆ ਨਾ ਲੁਧਿਆਣੇ ਦੇ ਵੀ ਹੈ ਆ। ਅਤੇ ਉਹ ਜੱਟ ਗੁੱਜਰ ਆ ਲੁਧਿਆਣੇ ਦੇ, ਗੁੱਜਰਾਂ ਦਾ ਬਹੁਤ ਜ਼ਿਆਦਾ ਚਾਹ 'ਚ ਜਿਹੜਾ ਵਾ ਨਾ ਹੈ ਆ, ਉਹ ਬਹੁਤ ਜ਼ਿਆਦਾ ਚਾਹ ਦੇ ਬਾਰੇ 'ਚ ਮਸ਼ਹੂਰ ਹੈ। ਅਤੇ ਇਸ ਤਰ੍ਹਾਂ ਹੀ ਜੱਟਾਂ ਦਾ, ਰਜਪੂਤਾਂ ਦਾ, ਸਭ ਦਾ ਹੀ ਯਾਨੀ ਕਿ ਚਾਹ ਦਾ ਕਲਚਰ ਜਿਹੜਾ ਨਾ ਉਹ ਬੜਾ ਆਮ ਆ। ਪਹਿਲੇ ਕਿਸੇ ਦੌਰ 'ਚ ਹੁੰਦਾ ਸੀ ਅੱਡਿਆਂ 'ਤੇ ਬਹੁਤ ਅੱਛੀ ਅੱਛੀ ਚਾਹ ਮਿਲਦੀ ਸੀ। ਬਲਕਿ ਮੈਨੂੰ ਯਾਦ ਆ ਕਿ ਸਾਡੇ ਪਿੰਡ ਦੇ 2-3 ਬੰਦੇ ਨਾ, ਉਹਨਾਂ ਦਾ ਇਹ ਹੁੰਦਾ ਸੀ ਕਿ ਉਹਨਾਂ ਨੇ ਨਾ ਟਾਂਗੇ 'ਤੇ ਬਹਿ ਕੇ ਜਾਣਾ ਸਵੇਰੇ, ਅਤੇ ਸਾਡੇ ਤੋਂ ਨਾ 4 ਕਿਲੋਮੀਟਰ ਦੂਰ ਨਾ ਅੱਡਾ ਬਸ਼ੀਰਾਬਾਦ ਆ, ਅਤੇ ਉੱਥੇ ਉਹਨਾਂ ਨੇ ਨਾ ਪੌਣੇ ਘੰਟੇ ਬਾਅਦ ਬੱਸ ਆਉਂਦੀ ਸੀ। ਉਹਨਾਂ ਨੇ ਕਿਸੇ ਸ਼ਹਿਰ ਸ਼ੂਰ ਨਹੀਂ ਜਾਣਾ ਹੁੰਦਾ ਸੀ, ਉੱਥੇ ਚਾਹਾਂ ਪੀਂਦੇ ਰਹਿੰਦੇ ਸੀ। 5-4 ਦਫਾ ਚਾਹ ਪੀਤੀ ਅਤੇ ਸ਼ਾਮ ਨੂੰ ਟਾਂਗੇ 'ਤੇ ਬਹਿ ਕੇ ਨਾ ਉਹ ਵਾਪਸ ਆ ਜਾਂਦੇ ਸੀ। ਅਤੇ ਹਮੇਸ਼ਾ ਸਵੇਰੇ ਬੜੇ ਯਾਨੀ ਕਿ ਸਾਫ ਸੁਥਰੇ ਕੱਪੜੇ ਪਹਿਨ ਕੇ ਜਿਹੜਾ ਵਾ ਨਾ, ਚਾਦਰਾ ਬੰਨਣਾ, ਆਪਣਾ ਕਮੀਜ਼ ਜਿਹੜੀ ਆ ਉਹ, ਅਤੇ ਪਗੜੀ, ਅਤੇ ਆਪਣਾ ਉੱਥੇ ਚਾਹ ਪੀਣੀ ਕਿਤੇ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਵਾਪਸ ਸ਼ਾਮ ਨੂੰ ਆ ਜਾਣਾ। ਅਤੇ ਫਿਰ ਉਹ ਬੱਸ ਕਈ ਵਾਰੀ ਹੁੰਦਾ ਸੀ ਕਹਿਣਾ ਵੀ ਉਹ ਬੱਸ 'ਚ ਰਸ਼ ਬੜਾ ਹੁੰਦਾ ਸੀ, ਛੱਤ ਤੱਕ ਭਰੀ ਹੁੰਦੀ ਸੀ, ਅਤੇ ਕਹਿਣਾ ਚਲੋ ਆਹ ਬੱਸ ਨਿਕਲ ਗਈ ਆ, ਹੁਣ ਅਗਲੀ ਬੱਸ 'ਤੇ ਚੱਲਾਂਗੇ। ਫਿਰ ਇਹ ਹੁੰਦਾ ਸੀ ਹੋਟਲ ਵਾਲਿਆਂ ਨੂੰ ਕਹਿਣਾ ਯਾਰ ਆਹ 4 ਚਾਹਾਂ ਹੀ ਬਣਾ ਦੇ, ਅਤੇ ਉਹ ਚਾਹ ਪੀਣੀ। ਅਤੇ ਕਈ ਵਾਰੀ ਅਗਲੀ ਬੱਸ 'ਚ ਵੀ ਇਹੀ ਆਉਂਦਾ ਸੀ। ਅਤੇ ਐਸਾ ਵੀ ਸਰਦੀਆਂ 'ਚ ਹੋਇਆ ਕਿ 4-4 ਬੱਸਾਂ ਲੰਘਾਉਣ ਤੋਂ ਬਾਅਦ ਨਾ ਵਾਪਸ ਆ ਗਏ ਆ, ਕਿਉਂਕਿ ਜਿਹੜੇ ਮੁੰਡੇ ਠੁੰਡੇ ਉਹ ਤਾਂ ਟਾਂਗਿਆਂ 'ਚ ਘੱਟ ਪੈਂਦੇ ਸੀ, ਉਹ ਤਾਂ ਫਿਰ ਪੈਦਲ ਹੀ ਆ ਜਾਂਦੇ ਸੀ। ਅਤੇ ਇਸ ਤਰ੍ਹਾਂ ਚਾਹ ਦਾ ਸਿਲਸਿਲਾ ਨਾ ਅੱਛਾ। ਇੱਕ ਚਾਹ ਬੜਾ ਫਨ ਆ, ਜਿੰਨੇ ਕਮਰਸ਼ੀਅਲ ਚਾਹ ਬਣਾਉਣੇ ਵਾਲੇ ਆ ਨਾ, ਉਹ ਚਾਹ ਨੂੰ ਫੈਂਟਦੇ ਬਹੁਤ ਆ। ਉਹ ਕਹਿੰਦੇ ਕਿ ਚਾਹ ਇਹਦੇ ਨਾਲ ਨਾ ਗਾੜੀ ਹੋ ਜਾਂਦੀ ਆ, ਅਤੇ ਇੱਕ ਰੰਗ ਵੀ ਪੱਤੀ ਦਾ ਜਿਹੜਾ ਵਾ ਨਾ ਉਹ ਚੰਗਾ ਨਿਕਲਦਾ ਵਾ। ਅਤੇ ਇਸ ਤਰ੍ਹਾਂ ਯਾਨੀ ਕਿ ਚਾਹ ਵਾਲਾ ਸਿਲਸਿਲਾ ਹੈ। ਵੈਸੇ ਕੁਛ ਲੋਕ ਕਾਹਵਾ ਪੀਂਦੇ ਆ, ਸਬਜ਼ ਚਾਹ। ਮੇਰੇ ਉਹ ਦੋਸਤ ਬਿਲਾਲ ਸੂਫੀ ਸਾਹਿਬ ਜਿਹੜੇ ਮਲਟੀਮੀਡੀਆ 'ਚ NCA ਆਈ ਹੈਡ ਆ, ਉਹ ਬੜਾ ਕਾਹਵੇ ਦੇ ਬੜੇ ਸ਼ੌਕੀਨ ਆ। ਉਹ ਬਹੁਤ ਕਰਦੇ ਹੁੰਦੇ ਸੀ, ਜਦੋਂ ਵੀ ਉਹਨਾਂ ਕੋਲ ਜਾਓ ਤਾਂ ਉਹ ਫਿਰ ਨਾ ਕਾਹਵਾ ਪਿਲਾਉਂਦੇ ਹੁੰਦੇ ਸੀ। ਅਤੇ ਲੇਕਿਨ ਅਸੀਂ ਤਾਂ ਕਿਉਂਕਿ ਐਸਾ ਚਸਕੇ 'ਚ ਪਏ ਹੋਏ ਹਾਂ। ਵੈਸੇ ਮੈਂ ਫਿੱਕੀ ਚਾਹ ਵੀ ਬੜੀ ਪੀਂਦਾ ਰਿਹਾ ਵਾਂ, ਅਤੇ ਮੈਂ ਕਾਹਵਾ ਵੀ ਜਿਹੜਾ ਨਾ ਕਾਲਾ ਕਾਹਵਾ ਜਿਹੜਾ ਵਾ ਇਹ ਵੀ ਕੋਈ 6 ਮਹੀਨੇ ਪੀਤਾ। ਬਸ ਬੰਦਾ ਜਿਹੜੇ ਟੇਸਟ 'ਤੇ ਲੱਗ ਜੇ। ਕਈ ਬੰਦੇ ਵੈਸੇ ਗੁੜ ਦੀ ਚਾਹ ਜਿਹੜੀ ਆ ਨਾ ਉਹ ਬੜੀ ਅੱਛੀ ਹੈ। ਇੱਕ ਦੌਰ ਹੁੰਦਾ ਸੀ ਕਿ ਖੰਡ ਦੀ ਚਾਹ ਜਿਹੜੀ ਆ ਨਾ ਉਹ ਅਮੀਰ ਲੋਕਾਂ ਦਾ ਕੰਮ ਸਮਝਿਆ ਜਾਂਦਾ ਸੀ। ਆਮ ਮਾੜੇ ਲੋਕ ਨਾ ਗੁੜ ਦੀ ਚਾਹ ਬਣਾਉਂਦੇ ਸੀ। ਫਿਰ ਕੁਛ ਸ਼ੱਕਰ ਅਤੇ ਦੇਸੀ ਖੰਡ ਹੁੰਦੀ ਸੀ। ਦੇਸੀ ਖੰਡ ਜਿਹੜੀ ਆ ਨਾ ਉਹ ਬੜੀ ਬਣਾਈ ਜਾਂਦੀ ਸੀ। ਅਤੇ ਹੁਣ ਵਕਤ ਬਦਲ ਗਿਆ ਵਾ। ਹੁਣ ਚੀਨੀ ਜਿਹੜੀ ਆ ਨਾ ਇਹ ਗਰੀਬ ਲੋਕਾਂ ਦੀ ਹੈ ਆ, ਅਤੇ ਜਿਹੜੀ ਗੁੜ ਆ ਨਾ, ਅਤੇ ਹੁਣ ਜਿਹੜੀ ਖੰਡ ਆ ਦੇਸੀ ਉਹ ਬਰਾਊਨ ਸ਼ੂਗਰ ਹੋ ਗਈ ਆ ਜੀ। ਹਾਂ, ਜਿਸ ਤਰ੍ਹਾਂ ਜਦੋਂ ਅਮੀਰਾਂ ਦੇ ਇਸਤੇਮਾਲ 'ਚ ਆਉਂਦੀਆਂ ਨਸ਼ਾਵਾਂ, ਉਹ ਫਿਰ ਉਹਨਾਂ ਦੇ ਨਾਂ ਵੀ ਬਦਲ ਜਾਂਦੇ ਆ। ਜਿਸ ਤਰ੍ਹਾਂ ਹੁਣ ਤੰਦੂਰ ਵਾਲੀ ਮਿੱਸੀ ਰੋਟੀ ਆਮ ਲੋਕਾਂ ਦੀ ਸੀ, ਉਹ ਹੁਣ ਪੀਜ਼ਾ ਆ ਗਿਆ ਵਾ। ਅਤੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਵਕਤ ਦੇ ਨਾਲ ਨਾ ਬਦਲਦੀਆਂ ਰਹਿੰਦੀਆਂ ਵਾ। ਅਤੇ ਚਾਹ ਦਾ ਤਕਰੀਬਨ ਰੰਗ ਜਿਹੜਾ ਨਾ ਨਿਕਲ ਗਿਆ ਵਾ। ਅਤੇ ਤਈਅਬ ਵੀ ਨਾ ਅੱਜ ਪਹਿਲੀ ਦਫਾ ਨਾ ਫਸਿਆ ਵਾ। ਇਹਨੂੰ ਕਿਹਾ ਵੀ ਚਲੋ ਕੈਮਰਾਮੈਨ ਹੀ ਕਰੋ, ਅਤੇ ਇਹ ਵੀ ਨਾ ਹੁਣ ਪਰੇਸ਼ਾਨ ਆ ਕਿ ਮਾਮੂ ਨੇ ਨਾ ਮੈਨੂੰ ਕਿਹੜੇ ਚੱਕਰ 'ਚ ਪਾਤਾ ਵਾ। ਠੀਕ ਹੈ, ਇਹਦੀ ਵੀ ਜਾਨ ਜਲਦੀ ਛਡਾਉਂਦੇ ਹਾਂ। ਚਾਹ ਦਾ ਸਿਲੰਡਰ ਮੇਰੇ ਖਿਆਲ ਕਰਦੇ ਹਾਂ ਬੰਦ, ਅਤੇ ਚਾਹ ਪਾਉਂਦੇ ਹਾਂ, ਫਿਰ ਤੁਹਾਨੂੰ ਦਿਖਾਉਂਦੇ ਹਾਂ। ਬੈਂਕ 'ਚ ਵੀ ਸਾਨੂੰ ਨਾ ਇੱਕ ਟਾਈਮ ਚਾਹ ਬੈਂਕ ਦੀ ਤਰਫੋਂ ਮਿਲਦੀ ਸੀ, ਅਤੇ 2 ਟਾਈਮ ਚਾਹ ਜਿਹੜੀ ਹੈ ਨਾ
ਉਹ ਆਪਣੇ ਪੱਲਿਓਂ ਪੀਤੀ ਜਾਂਦੀ ਸੀ। ਸਵੇਰੇ 10 ਕੁ ਵਜੇ ਨਾ ਇਸ ਟਾਈਮ ਉਹ ਬੈਂਕ 'ਚ ਇੰਟਰਟੇਨਮੈਂਟ ਵਾਲੀ ਚਾਹ ਦੀ ਸੀ। ਉਸ ਤੋਂ ਬਾਅਦ ਦੁਪਹਿਰੇ ਜਿਹੜੀ ਚਾਹ ਸੀ ਨਾ ਉਹ ਫਿਰ ਖਾਣਾ ਅਤੇ ਚਾਏ ਆਪਣੇ ਪੱਲਿਓਂ ਚੱਲਦੀ ਸੀ। ਅਤੇ ਚਾਹ ਅਸਲ 'ਚ ਅਸੀਂ ਸਿਰਫ ਸਾਡੇ ਜਿਹੜੇ 2 ਮਹਿਮਾਨ ਹਨ ਇਹਨਾਂ ਨੂੰ ਹੀ ਦੇਣੀ ਆ। ਮਿਸਤਰੀ ਜਿਹੜੇ ਆ, ਮੈਂ ਤਾਂ ਚਾਹ ਪੀ ਚੁੱਕਿਆ ਹਾਂ ਸੁਬਾਹ, ਮੈਂ ਤਾਂ ਨਹੀਂ ਪੀਵਾਂਗਾ। ਤੇ ਲਓ ਜੀ, ਅਸੀਂ ਨਾ ਖਾਲਦ ਨੰਬਰਦਾਰ ਦਾ ਲਾਮਾ ਵੀ ਦੂਰ ਕਰ ਦੇਣਾ ਵਾ ਕਿ ਬਾਈ ਹੁਣੀ ਨਾ ਵੀਡੀਓ ਨਹੀਂ ਬਣਾਉਂਦੇ। ਲਓ ਜੀ, ਅੱਜ ਅਸੀਂ ਨਾ ਇਨਸ਼ਾ ਅੱਲਾਹ ਤਾਲਾ ਆਪੇ ਵੀਡੀਓ ਬਣਾ ਕੇ ਨਾ ਆਪੇ ਚੜ੍ਹਾ ਦੇਣੀ ਹੈ। ਅਤੇ ਹੁਣ ਪੁੱਛਦੇ ਹਾਂ ਮਿਸਤਰੀਆਂ ਨੂੰ ਵੀ ਕਿਸ ਤਰ੍ਹਾਂ ਦੀ ਚਾਹ ਹੈ, ਅਤੇ ਆ ਜਾਓ ਜੀ ਚਾਹ ਦਿੰਦੇ ਹਾਂ ਮਿਸਤਰੀਆਂ ਨੂੰ। ਲੈ ਵੀ ਫਕਰ ਆਪਣਾ ਭਾਈ, ਇਸ ਦਾ ਕੀ ਨਾਮ ਆ? ਨਦੀਮ। ਆ ਜਾ ਵੀ ਚਾਹ ਪੀ ਲਾ। ਅਤੇ ਬਰਤਨ ਵਾਲਾ ਧੋਣੇ ਵਾਲਾ ਵੀ ਬਸ ਇਸ ਤਰ੍ਹਾਂ ਦਾ ਕੈਜੂਅਲ ਜਿਹਾ ਸਿਸਟਮ ਹੈ ਆ। ਹੁਣ ਇੱਥੇ ਆ ਜਿਹੜੀ ਜਗ੍ਹਾ ਪੱਕੀ ਆ ਨਾ, ਇੱਥੇ ਓਪਨ ਏਅਰ ਦੇ ਬਣਾਵਾਂਗੇ ਚੁੱਲ੍ਹੇ, ਤੰਦੂਰ ਵੀ ਲਾਵਾਂਗੇ, ਭੱਠੀ ਵੀ ਬਣਾਵਾਂਗੇ ਇਨਸ਼ਾ ਅੱਲਾਹ ਤਾਲਾ। ਨਾ ਜਿਹੜਾ ਹਬੀਬੁੱਲਾ ਸਾਹਿਬ ਵੀ ਆਣੇ ਵਾਲੇ ਆ, ਉਹ ਤਕਰੀਬਨ ਆਉਣਗੇ 22 ਤਰੀਕ ਨੂੰ। ਉਸ ਤੋਂ ਪਹਿਲੇ ਉਮੀਦ ਆ ਕਿ ਚੀਜ਼ਾਂ ਆਰਡਰ 'ਚ ਜਿਹੜੀਆਂ ਨਾ ਹੋ ਜਾਣਗੀਆਂ। ਅਤੇ ਇੱਕੋ ਭਾਈ ਕਹਿ ਰਹੇ ਸੀ ਵੀ ਇੱਟਾਂ ਜਿਹੜੀਆਂ ਨਾ 2 ਮਲਾਈ ਜਾ ਰਹੇ ਆ ਹੈਂ, ਅਤੇ ਉਹ ਇਸ ਤਰ੍ਹਾਂ ਵੀ ਅਸੀਂ ਡੇਰਾ ਬਣਾ ਰਹੇ ਹਾਂ। ਹੁਣ ਇੱਟ ਅਵਲ ਤਾਂ ਹੈਗੀ ਹੈ 17,000 ਨੂੰ, ਇਹ ਹੈਗੀ ਹੈ 10-11,000 ਨੂੰ, 5-6 ਹਜ਼ਾਰ ਰੁਪਏ ਦੀ ਬਚਤ ਆ। ਅਤੇ ਉਸੇ 'ਚ ਹੀ ਜਿਹੜਾ ਵਾ ਨਾ, ਨਾਲੇ ਇਹ ਹੁੰਦਾ ਕਿ ਕਹਿੰਦੇ ਚੰਗੀ ਚੀਜ਼ ਜਿਹੜੀ ਹੈ ਨਾ ਵੇਚ ਲਓ, ਮਾੜੀ ਚੀਜ਼ ਘਰ ਲਈ ਰੱਖ ਲਓ ਹੈਂ। ਇਹ ਸਾਰਾ ਇਸ ਤਰ੍ਹਾਂ ਹੀ ਜਿਹੜਾ ਨਾ ਚੱਲਦਾ ਰਹਿੰਦਾ ਵਾ। ਹਾਂ ਵੀ ਫਖਰ, ਚਾਹ ਕੈਸੀ ਹੈਂ? ਘੁੱਟ ਭਰਿਆ ਵੀ ਆ ਹਲੇ? ਅੱਛਾ। ਲਓ ਜੀ, ਚਾਹ ਅਸੀਂ ਨਾ ਇਰਾਦਾ ਤਾਂ ਹੈ ਕਿਸੇ ਦਿਨ ਇਹਨਾਂ ਨੂੰ, ਫਖਰ ਉਹਨਾਂ ਨੂੰ ਨਾ ਇੱਥੇ ਕੜਾਹੀ ਬਣਾ ਕੇ ਖਿਲਾਵਾਂਗੇ। ਅੱਜ ਤਾਂ ਨਹੀਂ ਖੈਰ ਟਾਈਮ ਹੈ, ਕੱਲ੍ਹ ਨੂੰ ਜਾਂ ਪਰਸੋਂ ਨੂੰ ਨਾ ਫਿਰ। ਹਾਂ ਨਹੀਂ, ਅੱਜ ਜੁਮੇਰਾਤ ਆ, ਹੁਣ ਹਫਤਾ ਕੱਲ੍ਹ ਨੂੰ ਯਾਨੀ ਕਿ ਜੁਮਾ ਵਾ ਹੈ, ਕੱਲ੍ਹ ਨੂੰ ਨਹੀਂ ਆਉਣਾ, ਪਰਸੋਂ ਨੂੰ ਆਓਗੇ। ਪਰਸੋਂ ਹਾਂ ਹਾਂ, ਅਤੇ ਪਰਸੋਂ ਨੂੰ ਇਨਸ਼ਾ ਅੱਲਾਹ ਤਾਲਾ ਜੀ ਤੁਹਾਨੂੰ ਨਾ ਕੜਾਹੀ। ਉਹ ਦੇਖੋ ਕਿੰਨਾ ਖੂਬਸੂਰਤ ਪਰਿੰਦਾ ਹੁਣ ਪਿੱਛੇ ਜਿਹੜਾ ਵਾ ਨਾ ਲੁਕ ਗਿਆ, ਹਰੀਅਲ ਹੈ। ਅਤੇ ਉਹ ਅਗਰ ਨਜ਼ਰ ਆਇਆ ਤਾਂ ਫਿਰ ਤੁਹਾਨੂੰ ਜਿਹੜਾ ਵਾ ਨਾ ਦਿਖਾਉਂਦੇ ਹਾਂ। ਅਤੇ ਵੈਸੇ ਕੋਸ਼ਿਸ਼ ਕਰਦੇ ਹਾਂ ਕਿ ਉਹ ਪਰਿੰਦਾ ਜੇ ਸਾਨੂੰ ਨਜ਼ਰ ਆ ਜੇ, ਬੜਾ ਸੋਹਣਾ ਪਰਿੰਦਾ ਵਾ। ਆ ਜਾ ਤਈਅਬ, ਦੇਖਦੇ ਹਾਂ ਅਗਰ ਜੇ ਮਿਲ ਜੇ ਤਾਂ ਕਿਤੇ। ਆ ਬਸ ਕੱਚੀ ਦੀਵਾਰ ਇੱਕ ਕਹਿ ਰਹਿ ਗਈ ਹੈ ਕਿ ਇਹਨੂੰ ਵੀ ਜਿਹੜਾ ਵਾ ਨਾ ਸ਼ਾਇਦ ਗਿਰਾਣਾ ਹੀ ਪਵੇ ਹੌਲੀ ਹੌਲੀ। ਕੰਮ ਜਿਹੜਾ ਵਾ ਨਾ ਆ ਰਿਹਾ ਵਾ। ਹਾਂ ਉਹਦੀ ਤਾਰਾਂ 'ਤੇ ਨਾ ਬੈਠ ਗਿਆ ਵਾ, ਉਹ ਤਾਰਾਂ 'ਤੇ ਨਜ਼ਰ ਆ ਰਿਹਾ। ਅਤੇ ਇਹ ਲੈ ਰੱਖ ਕਲੋਜ਼ ਅਪ ਲੈ। ਅੱਛਾ, ਕੱਲ੍ਹ ਨਾ ਇੱਥੇ ਕੋਈ ਸੈਂਕੜਾਂ ਦੀ ਤਾਦਾਦ 'ਚ ਨਾ ਸ਼ਾਰਕਾਂ, ਗਰਸੱਲੀਆਂ ਵੀ ਅਸੀਂ ਇਹਨਾਂ ਨੂੰ ਕਹਿ ਦਿੰਦੇ ਹਾਂ, ਇਹ ਸੀ ਇੱਥੇ ਨਹਾ ਰਹੀਆਂ ਸੀ। ਅੱਛਾ, ਮੈਂ ਇੱਥੇ ਪਾਣੀ ਅਸਲ 'ਚ ਇੱਥੇ ਨੀਚੇ ਸੀ, ਸਰਦੀਆਂ 'ਚ ਬੜਾ ਇੰਜੋਏ ਕਰਦੀਆਂ ਪਰਿੰਦੇ ਨਾ ਨਹਾਉਂਦੇ। ਇੱਥੇ ਤਾਰਾਂ ਭਰੀਆਂ ਪਈਆਂ ਸੀ ਸ਼ਾਮ, ਬਸ ਉਹ ਬਦਕਿਸਮਤੀ ਨਾਲ ਉਦੋਂ ਨਾ ਅਸੀਂ ਉਹ ਸੀਨ ਨਹੀਂ ਲੈ ਸਕੇ। ਅਤੇ ਬਹੁਤ ਜ਼ਿਆਦਾ ਇਹ ਦੀਵਾਰਾਂ ਨਾ ਲਪਵਾਉਣੇ ਦੀ ਇੱਕ ਬੜੀ ਵੱਡੀ ਵਜ੍ਹਾ ਇਹ ਸੀ ਕਿ ਇੱਥੇ ਸ਼ੁਰੂ 'ਚ ਹੀ ਨਾ ਸ਼ਾਰਕਾਂ ਨੇ ਨਾ ਆਪਣੇ ਘਰ ਬਣਾ ਲਏ ਸੀ। ਅਤੇ ਮੈਂ ਫਿਰ ਨਾ ਅੱਛਾ ਨਹੀਂ ਸਮਝਿਆ ਕਿ ਇਹਨਾਂ ਨੂੰ ਨਾ ਅਗਰ ਲਪਵਾ ਦਿੱਤਾ ਜਾਏ ਤਾਂ ਉਹ ਘਰ ਜਿਹੜੇ ਆ ਨਾ ਉਹ ਖ਼ਰਾਬ ਹੋਣਗੇ। ਅਤੇ ਇਹ ਜਿਹੜੇ ਆ ਨਾ ਘਰ ਇਹਨਾਂ ਨੇ ਸ਼ਾਰਕਾਂ ਨੇ ਬਣਾਏ ਹੋਏ ਸੀ। ਅਤੇ ਹੁਣ ਬਸ ਮਜਬੂਰੀ ਹੈ ਕਿ ਇਹਨੂੰ ਨਾ ਖ਼ਤਮ ਕਰਨਾ ਪੈਣਾ ਵਾ। ਅਤੇ ਇਹ ਜੀ ਸਾਡਾ ਜਿਹੜਾ ਨਾ ਹੈ ਸੀ ਅੱਜ ਦਾ ਵਲਾਗ। ਅਤੇ ਰਾਣਾ ਅਸਲਮ ਖਾਨ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।